ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਮੈਂ ਕਹਾਂ ਜੀ ਸਤਿ ਸ੍ਰੀ ਅਕਾਲ ਜੀ ਰਮਣੀ ਕੌਰ ਜੀ, ਕੀ ਹਾਲੇ ਚਾਲੇ ਨੇ ਫਿਰ? ਹਾਲ ਚਾਲ ਐਨ ਟਨਾਟਨ ਕੱਟ ਫੁੱਲਾਂ ਤੇ ਖੇਡਦੀ ਆ ਗਾਰਡਨ ਹੋਰ ਕੁਛ। ਕਿਆ ਬਾਤ ਹੈ, ਬੜੇ ਤੂੰ ਵੀ ਮੈਂ ਕਹਾਂ ਜੀ ਕਮਾਲਾਂ ਕਰੀ ਜਾਨੀ ਆ ਹੈ। ਕਹਿੰਦੇ ਨੇ ਕਿ ਸੋਚ ਤੀਰ ਤੋਂ ਤਿੱਖੀ ਹੋਵੇ, ਤੇਜ਼ ਹੋਵੇ ਤਲਵਾਰਾਂ ਤੋਂ, ਫਿਰ ਨਹੀਂ ਬੰਦਾ ਮਰਦਾ ਜੋਗੀ ਮਾਰਾਂ ਤੋਂ ਜਾਂ ਹਾਰਾਂ ਤੋਂ। ਕਿਆ ਬਾਤ ਹੈ ਜੀ। ਤੇ ਜਿਨ੍ਹਾਂ ਦੀ ਜ਼ੁਬਾਨ ਤਲਵਾਰਾਂ ਵਰਗੀ ਹੋਵੇ ਨਾ, ਤਿੱਖੀ ਐਨ ਕੈਂਚੀ ਵਰਗੀ ਜ਼ੁਬਾਨ ਹੋਵੇ, ਉਹ ਆਉਂਦੀ ਨਾ ਆਪਣੇ ਤਾਰੀਫਾਂ ਕਰ ਲਾ ਪਿਆ ਕਰ ਤੂੰ। ਆਹੋ ਐ ਮੇਰੀ ਤਾਰੀਫ ਹੈ। ਤੇ ਹੋਰ ਕੀ ਆ, ਤੇਰੀ ਜ਼ੁਬਾਨ ਕੈਂਚੀ ਵਰਗੀ ਹੈ ਨਹੀਂ, ਤਲਵਾਰਾਂ ਨਾਲੋਂ ਤਿੱਖੀ ਹੈ ਨਹੀਂ। ਅੱਛਾ ਹਾਂ, ਆਪਣੇ ਤੇ ਮੂੰਹ ਚ ਘੁੰਗਣੀਆਂ ਪਾਈਆਂ ਨੇ। ਨਹੀਂ ਸਾਊ ਸ਼ਰੀਫ ਜਿਹਾ ਮੁੰਡਾ ਵਿਚਾਰਾ ਐਨ, ਇਹਦਾ ਵਧੀਆ ਬੋਲ ਬਾਣੀ ਜਿਹੜੀ ਪਿਆਰ ਮੁਹੱਬਤ ਵਾਲੀ। ਬੂਬੀ ਇੱਧਰ ਕਰੀਏ। ਆ ਲੋ ਥੂ ਗੱਲਾਂ ਕਰਦੀ ਐ। ਸਾਡੀਆਂ ਲਿਆਕਤਾਂ, ਹਲੀਮੀਆਂ, ਸ਼ਰਾਫਤਾਂ ਤੈਨੂੰ ਇੱਥੇ ਟਿਕਾਈ ਬੈਠਿਆ, ਨਹੀਂ ਤਾਂ ਹੁਣ ਨੂੰ ਅਸੀਂ ਕਦੋਂ ਦੇ ਐ ਕੀਤਾ ਹੁੰਦਾ। ਅੱਛਾ, ਇਹ ਤੁਹਾਡੀ ਸ਼ਰਾਫਤ ਹੈ ਜਿਹਦੇ ਕਰਕੇ ਮੈਨੂੰ ਰੋਜ਼ ਧਮਕੀਆਂ ਮਿਲਦੀਆਂ ਨੇ, ਤੇਰੀ ਜਗ੍ਹਾ ਤੇ ਕੋਈ ਹੋਰ ਕੁੜੀ ਬਿਠਾ ਦੇਣੀ, ਤੇਰੀ ਜਗ੍ਹਾ ਤੇ ਕੋਈ ਹੋਰ ਕੁੜੀ ਬਿਠਾ ਦੇਣੀ। ਉਹਦੇ ਕੌਣ ਬੋਲਦਾ ਹੈ? ਉਹ ਦੇਖੋ, ਉਹ ਤੇ ਫਿਰ ਸਵੈਕੀ ਗੱਲ ਹੀ ਆ। ਅੱਗ ਲਾ ਦੋ ਇਸ ਫੋਨ ਨੂੰ ਹੁਣ। ਕਾਹਦੇ ਲਈ? ਓਹੋ, ਲੋਕੀ ਕੰਮ ਤੋਂ ਫ੍ਰੀ ਹੋ ਕੇ ਫੋਨ ਯੂਜ਼ ਕਰਦੇ ਆ, ਤੁਸੀਂ ਫੋਨ ਤੋਂ ਫ੍ਰੀ ਹੋ ਕੇ ਕੰਮ ਕਰਦੇ ਹੋ। ਏਦਾਂ ਹੀ ਆ ਜੀ, ਸਾਡਾ ਸਭ ਤੋਂ ਪਹਿਲਾਂ ਰੁਟੀਨ ਹੀ ਹੈ ਕਿ ਉੱਠ ਕੇ ਫੋਨ ਦੇਖੀਏ ਕਿ ਉਹਨੇ ਗੁੱਡ ਮਾਰਨਿੰਗ ਕੀਤੀ ਆ, ਕਿਹਦੀ ਰਾਤੀ ਗੁੱਡ ਨਾਈਟ ਮਿਸ ਹੋ ਗਈ। ਓ ਅੱਛਾ, ਹਾਂ ਵੇ ਕੋਈ ਹੈਗੀ ਆਨਲਾਈਨ ਬੈਠੀ, ਉਹਦੇ ਨਾਲ ਥੋੜੀਆਂ ਜਿਹੀਆਂ ਚੈਟਾਂ ਕਰ ਲਈਏ। ਬਸ ਫਿਰ ਆਹੀ ਸਾਡਾ ਰੁਟੀਨ ਹੈ ਜੀ। ਇਹ ਵੱਡਾ ਕੰਮ ਆ, ਕਿਉਂਕਿ ਜੇਕਰ ਕਿਸੇ ਨੂੰ ਜਵਾਬ ਨਾ ਦੇ ਹੋ ਸਕਿਆ ਹੈ ਜੀ, ਕਿਸੇ ਦੇ ਮੂਹਰੇ ਨਾਈਸ ਨਾ ਲਿਖ ਹੋਇਆ, ਕਿਸੇ ਦੇ ਮੂਹਰੇ ਆਸਮ ਨਾ ਲਿਖ ਹੋਇਆ, ਫਿਰ ਸਾਡਾ ਦਿਨ ਹੀ ਨਹੀਂ ਚੜਦਾ। ਅੱਛਾ ਨਾ, ਮੇਰੀ ਗੱਲ ਸੁਣੋ। ਮੈਂ ਤੁਹਾਡੀ ਗੱਲ ਕਿਉਂ ਸੁਣਾ? ਕੀ ਆ ਤੁਹਾਡੀ ਗੱਲ? ਤੁਸੀਂ ਮਨ ਕੀ ਬਾਤ ਕਰਦੇ ਹੋ? ਨਹੀਂ ਹਾਂ, ਤੁਸੀਂ ਰੇਡੀਓ ਤੇ ਆਉਂਦੇ ਹੋ। ਲੈ ਦੱਸ। ਹਾਂ, ਨਹੀਂ ਜਿਹੜੇ ਰੇਡੀਓ ਤੇ ਆਉਂਦੇ ਹੋਣ ਉਹਨਾਂ ਦੀ ਮਨ ਕੀ ਬਾਤ ਸੁਣਨੀ ਦੂਜੇ ਦੀ। ਬਿਲਕੁਲ ਜੀ, ਅਗਲਾ ਰੇਡੀਓ ਤੇ, ਟੀਵੀ ਤੇ, ਹਰ ਥਾਂ ਅਗਲਾ ਆਣ ਕੇ ਮਨ ਕੀ ਬਾਤ ਕਰਦਾ, ਜਨ ਕੀ ਬਾਤ ਆਪਾਂ ਕਰਦੇ ਆ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਾ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਗਿਓ? ਆ ਵਿੱਚੋਂ ਮਨ ਕੀ ਬਾਤ ਕਿੱਥੋਂ ਆ ਗਈ? ਫੋਨ ਆਇਆ ਸੀ। ਹੈ? ਹਾਂਜੀ। ਕਿਹਦਾ? ਇੰਡੀਆ ਚੋਂ। ਅੱਛਾ ਹਾਂਜੀ। ਕਿਹਦਾ? ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇ ਨਾ, ਕਿਸੇ ਚੇਲੇ ਚੱਪਟੇ ਦਾ। ਅੱਛਾ, ਬਹੁਤ ਖਾਸ ਹੈ ਉਹਨਾਂ ਦਾ। ਓ ਹਾਂਜੀ, ਭਗਤ ਕਾਈਂਡ ਆਫ ਪੀਪਲ। ਯੈਸ। ਕੀ ਕਹਿੰਦੇ ਨੇ? ਉਹ ਕਹਿੰਦੇ ਕਿ ਅਸੀਂ ਹਨਾ ਮੋਰ ਨੂੰ ਹੁਣ ਅਗਲੇ 2-4 ਸਾਲਾਂ ਦੇ ਵਿੱਚ ਰਾਸ਼ਟਰੀ ਪੰਛੀ ਨਹੀਂ ਰਹਿਣ ਦੇਣਾ। ਕਿਉਂ? ਬਦਲ ਦੇਣਾ। ਕਿਉਂ? ਨਾ ਮੋਰ ਵਿਚਾਰੇ ਦਾ ਕੀ ਕਸੂਰ? ਓਹੋ, ਕਸੂਰ ਕਿਉਂ ਨਹੀਂ? ਹਾਂ, ਮੋਰ ਵਿਚਾਰਾ ਜਿਹੜਾ ਹਨਾ, ਜਿਹਨੂੰ ਚੋਗਾ ਨਹੀਂ ਚਗਾਇਆ ਸੀਗਾ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ, ਚੋਗਾ ਚਗਾਇਆ ਬੜੇ ਪਿਆਰ ਦੇ ਨਾਲ, ਉਹਦੇ ਗੁਰਦੇ ਦੇ ਵਿੱਚ ਪੱਥਰੀ ਹੋ ਗਈ। ਆਓ, ਇਹ ਨਾ ਜ਼ਬਰਦਸਤੀ ਵਾਲੇ ਚੋਗੇ ਦਾ ਕਮਾਲ ਆ। ਬਿਲਕੁਲ ਉਹਦੇ ਜਿੱਦਾਂ ਜ਼ਬਰਦਸਤੀ ਆਪਣੇ ਕਾਨੂੰਨ ਮੱਥੇ ਮਾਰੀ ਜਾਂਦੇ ਆ ਨਾ, ਹਰ ਕਿਸੇ ਨੂੰ ਜ਼ਬਰਦਸਤੀ ਕਰਦੇ ਆ। ਹਾਂ ਬਿਲਕੁਲ ਜੀ। ਤੇ ਉਹ ਨਾ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਮੋਰ ਆ, ਇਹ ਹੁਣ ਆਪਾਂ ਰਾਸ਼ਟਰੀ ਪੰਛੀ ਰੱਖਣੇ। ਨੋ ਮੋਰ। ਹਾਂ, ਤੇ ਅਸੀਂ ਰਾਸ਼ਟਰੀ ਪੰਛੀ ਜਿਹੜਾ ਨਾ ਆਪਣਾ, ਉਹ ਕਹਿੰਦੇ ਸੀ ਅਸੀਂ ਹੁਣ ਦੇਖੋ ਵੀ ਉੱਲੂ ਹੀ ਬਣਾ ਲੈਣਾ ਹੈ। ਹਾਂਜੀ, ਕਹਿੰਦੇ ਜਿੱਦਾਂ ਦੇ ਅਸੀਂ ਆਪੇ ਉਦਾਂ ਦੇ ਰਾਸ਼ਟਰੀ ਪੰਛੀ ਰੱਖਾਂਗੇ। ਅੱਛਾ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਮੋਰ ਨੂੰ ਇਹਨਾਂ ਨੇ ਇੰਗਲਿਸ਼ ਵਾਲਾ ਨੋ ਮੋਰ ਕਰ ਦੇਣਾ, ਯਾਨੀ ਕਿ ਕੁਛ ਨਹੀਂ ਰਹਿਣ ਦੇਣਾ, ਖਤਮ ਕਰ ਦੇਣਾ, ਖਾਤਮਾ ਕਰ ਦੇਣਾ। ਹੋਰ ਵੀ ਬੜੀਆਂ ਚੀਜ਼ਾਂ ਬਦਲਣ ਦੇ ਆ, ਕਹਿੰਦੇ ਬੁਲਟ ਟ੍ਰੇਨ ਚਲਾ ਦੇਣੀ ਜੀ, ਫਲਾਨ ਕਰ ਦੇਣਾ ਜੀ, ਧਮਾਕ ਕਰ ਦੇਣਾ ਜੀ। ਮੈਂ ਕਹਾਂ ਜੀ ਸਭ ਕੁਝ ਕਰਨਾ ਸੀ। ਨਾਲ ਦੀ ਨਾਲ ਨਾ ਜਿਹੜੀ ਆਪਣੀ ਰਾਸ਼ਟਰੀ ਡਿਸ਼ ਆ, ਖਿਚੜੀ। ਅੱਛਾ, ਇਹਦੇ ਵਾਸਤੇ ਇੱਕ ਨਵਾਂ ਕਾਨੂੰਨ ਲਿਆ ਰਹੇ ਆ। ਹੁਣ ਉਹ ਕਿਹੜਾ ਕਾਨੂੰਨ? ਘਰ ਘਰ ਖਿਚੜੀ ਐਕਟ ਹੈ। ਹਾਂਜੀ, ਘਰ ਘਰ ਖਿਚੜੀ ਐਕਟ। ਜਿਸ ਘਰ ਰਾਤ ਨੂੰ ਖਿਚੜੀ ਨਾ ਬਣੀ, ਉਸ ਘਰ ਦੇ ਜਿਹੜਾ ਮੁਖੀ ਹੋਊਗਾ, ਉਹਨੂੰ ਸਵੇਰੇ ਚੌਂਕ ਦੇ ਵਿੱਚ ਖੜ ਕੇ ਹਾਂਜੀ
5-7 ਤਸ਼ਰੀਫ ਦੇ ਉੱਪਰ ਹਾਂ ਹਾਂਜੀ ਸੋਟੇ ਮਾਰੇ ਜਾਣਗੇ। ਅੱਛਾ ਹਾਂਜੀ ਤੇ ਜੇ ਉਹਨੇ ਉਹੀ ਮਰ ਗਿਆ ਕਹਿਤਾ ਫਿਰ ਉਹਦੇ ਸੋਟੇ ਹੋਰ ਮਾਰੇ ਜਾਣਗੇ। ਅੱਛਾ ਸੋ ਇਸ ਕਰਕੇ ਹਰ ਘਰ ਦੇ ਵਿੱਚ ਡੇਲੀ ਖਿਚੜੀ ਜ਼ਰੂਰ ਬਣਿਆ ਕਰੂਗੀ। ਹਾਂ ਤੇ ਇਸ ਕਰਕੇ ਅਸੀਂ ਖਿਚੜੀ ਨੂੰ ਆਪਣੀ ਰਾਸ਼ਟਰੀ ਡਿਸ਼ ਜਿਹੜੀ ਹੈ ਨਾ ਉਹ ਬਣਾ ਦੇਣਾ ਕੋਸ਼ਿਸ਼ ਕਰਾਂਗੇ ਕਿ 26 ਜਨਵਰੀ ਇਸ ਤੇ ਤੱਕ ਕਿਸਾਨਾਂ ਨੇ ਬਹੁਤ ਰੌਲਾ ਪਾਇਆ ਹੋਇਆ, ਆਪਾਂ 15 ਅਗਸਤ ਤੱਕ ਇਹ ਡਿਸ਼ ਅਨਾਉਂਸ ਕਰ ਦੇਣੀ ਆ। ਹੈ ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਜ਼ਰੀਆ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪਰ ਜੋਗੀ ਜੀ ਹਾਂਜੀ ਯਾਰ ਕੀ ਪ੍ਰੋਬਲਮ ਹੈ ਤੁਹਾਡੀ? ਸ਼ਾਹੀ ਪਨੀਰ ਖਾਣ ਵਾਲੇ, ਦਾਲ ਮੱਖਣੀ ਖਾਣ ਵਾਲੇ, ਰੋਜ਼ ਘਰਾਂ ਦੇ ਵਿੱਚ ਖਿਚੜੀ ਬਣੂਗੀ, ਕਿੰਨੀ ਮਾੜੀ ਗੱਲ ਹੈ। ਨਾ ਜੀ ਮਾੜੀ ਗੱਲ ਕਿਉਂ? ਖਿਚੜੀ ਦੇਖੋ ਤੁਸੀਂ ਜੀ, ਹਾਏ ਹਾਏ ਚੌਲ ਖਿਚੜੀ, ਖਿਚੜੀ ਚੌਲ ਹੈ, ਰਸੋਈ ਦੇ ਵਿੱਚ ਖਿਚੜੀ, ਹਾਂ ਡਰਾਇੰਗ ਰੂਮ ਦੇ ਵਿੱਚ ਖਿਚੜੀ, ਹਾਏ ਹਾਏ ਬੈਡਰੂਮ ਦੇ ਵਿੱਚ ਖਿਚੜੀ, ਖਿਚੜੀ 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 ਖਿਚੜੀ। ਅਸੀਂ ਤਾਂ ਖਿਚੜੀ ਪਕਾਉਣੀ ਤਿੰਨੋਂ ਟਾਈਮ ਖਿਚੜੀ। ਮੈਂ ਕਹਾਂ ਜੀ ਖਿਚੜੀ ਖਿਚੜੀ ਹੋਇਆ ਫਿਰਨਾ, ਘਿਓ ਖਿਚੜੀ। ਨਾਲੇ ਸਾਡੀਆਂ ਕਹਾਵਤਾਂ ਜਿਹੜੀਆਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਬੋਲੀਆਂ ਸੀ ਨਾਲੇ ਉਹ ਸੱਚ ਹੋ ਜਾਣਗੀਆਂ। ਤੁਸੀਂ ਤਾਂ ਘਿਓ ਖਿਚੜੀ ਰਹਿੰਦੇ ਆ। ਪਰ ਖਿਚੜੀ ਤੇ ਬਿਮਾਰਾਂ ਵਾਲਾ ਖਾਣਾ ਜੋਗੀ ਜੀ। ਹਾਂ ਸਾਡੀ ਸਰਕਾਰ ਹੋਰ ਰਹਿ ਗਈ, ਅਸੀਂ ਇੱਥੇ ਤੰਦਰੁਸਤ ਰਹਿਣ ਕਿਹਨੂੰ ਦੇਣਾ? ਤੁਸੀਂ ਤੇ ਘਰ ਘਰ ਖਿਚੜੀਆਂ ਪਕਾਉਂਦੇ ਫਿਰਨਾ। ਅੱਛਾ ਪਰ ਇਹ ਗੱਲ ਗਲਤ ਨਹੀਂ ਵੈਸੇ। ਖਿਚੜੀ ਖਾਣੀ ਆ ਤਾਂ ਖਾਓ, ਨਹੀਂ ਤਾਂ ਢੱਠੇ ਖੂਹ 'ਚ ਜਾਓ। ਲਓ ਜੀ ਪੰਜਾਬੀ ਰੇਡੀਓ USA ਤੇ ਵੀ ਇਸ ਵੇਲੇ ਖਿਚੜੀ ਰਿੱਝ ਰਹੀ ਹੈ। ਹਾਂਜੀ ਦੇਖੋ ਖਿਚੜੀ ਜੇਕਰ ਰਸੋਈ ਦੇ ਵਿੱਚ ਰਿੱਝੇ ਤਾਂ ਬਹੁਤ ਚੰਗਾ ਹੁੰਦਾ ਹੈ, ਜੇਕਰ ਦਿਮਾਗ ਦੇ ਵਿੱਚ ਰਿੱਝੇ ਨਾ ਬਹੁਤ ਮਾੜਾ ਹੁੰਦਾ ਹੈ। ਤੇ ਦਿਮਾਗ 'ਚ ਹੀ ਰਿੱਝ ਰਹੀ ਇਹਨਾਂ ਦੀ ਖਿਚੜੀ, ਤਾਂ ਹੀ ਤੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਬਦਲਣ ਤੇ ਬੈਠੇ ਹੋਏ ਨੇ। ਹੁਣ ਤੁਸੀਂ ਆਪ ਹੀ ਸੋਚੋ, ਖੇਤੀ ਕਾਨੂੰਨ ਲਿਆ ਕੇ ਇਹਨਾਂ ਨੇ ਕਿੰਨਾ ਕੁਝ ਬਦਲ ਦਿੱਤਾ, ਦੇਸ਼ ਬਦਲ ਦਿੱਤਾ, ਹੋਰ ਵੀ ਬੜੀਆਂ ਚੀਜ਼ਾਂ ਬਦਲਣ ਨੂੰ ਫਿਰਦੇ ਨੇ ਔਰ ਕਹਿੰਦੇ ਨੇ ਅਸੀਂ ਤੇ ਬਹੁਤ ਚੰਗਾ ਕੀਤਾ, ਅਸੀਂ ਤੇ ਬਹੁਤ ਚੰਗਾ ਕੀਤਾ। ਮੈਂ ਕਹਾਂ ਜੀ ਇਹਨਾਂ ਨੇ ਸੜਕਾਂ ਦੇ ਨਾਮ ਬਦਲ ਦਿੱਤੇ। ਹਾਂ ਆ ਫਲਾਣੇ ਮਾਰਗ ਜਿਹੜੇ ਇਤਿਹਾਸਕ ਨਾਮ ਸੀਗੇ ਉਹ ਸਾਰੇ ਚੇਂਜ ਕਰ ਕਰਕੇ ਇਹ ਫਲਾਣੇ ਲਾਲਾ ਜੀ ਦੇ ਨਾਮ ਤੇ, ਇਹ ਟਮਕਾਣੇ ਲਾਲਾ ਜੀ ਦੇ ਨਾਮ ਤੇ, ਇਹ ਉਹਨਾਂ ਦੇ ਨਾਮ ਤੇ, ਇਹ ਉਹਨਾਂ ਦੇ ਨਾਮ ਤੇ ਹਰ ਇੱਕ ਚੀਜ਼ ਨੂੰ ਬਦਲ ਰਹੇ ਆ ਜੀ। ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਲਿਆ ਰਹੇ ਆ। ਔਰ ਜਿਹੜੀ ਚੀਜ਼ ਦਾ ਇਹ ਰੌਲਾ ਪਾਉਂਦੇ ਸੀ ਵਿਕਾਸ 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 ਤੇ ਵਿਚਾਰਾ ਆਪ ਕਨਫਿਊਜ਼ ਹੋਇਆ। ਜਿਨ੍ਹਾਂ ਦੇ ਨਾਂ ਸੀ ਨਾ ਵਿਕਾਸ, ਉਹ ਹੁਣ ਮੂੰਹ ਲਗਾਉਂਦੇ ਫਿਰਦੇ ਆ। ਐਸੀ ਖਿਚੜੀ ਪੱਕੀ ਹੋਈ ਆ ਨਾ ਦੇਸ਼ ਦੇ ਵਿੱਚ ਕਿ ਸੱਚੀ ਮੁੱਚੀ ਇਸ ਖਿਚੜੀ ਖਾਣ ਦੇ ਨਾਲ ਕਈਆਂ ਦੇ ਹਲਕ ਜਿਹੜੇ ਸੜੇ ਬੈਠੇ ਆ। ਨਾ ਹੋਰ ਕੀ ਬਦਲਾ ਲਿਆਂਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਹੋਰਾਂ ਨੇ? ਮੈਂ ਕਹਾਂ ਜੀ ਪੁੱਛੋ ਹੀ ਨਾ ਜੀ, ਇੰਨੇ ਬਦਲਾ ਆ ਰਹੇ, ਇੰਨੇ ਬਦਲਾ ਆ ਰਹੇ ਆ ਕਿ ਬੰਦਾ ਰਾਤ ਨੂੰ ਸੁੱਤਾ, ਅੱਛਾ ਠੀਕ ਆ ਜੀ, ਸਵੇਰੇ ਉੱਠਿਆ, ਠੀਕ ਆ ਜੀ, ਨਾਜਰ ਸਿੰਘ ਸੁੱਤਾ ਉੱਠਿਆ ਸਵੇਰੇ ਤੇ ਉਹਨੂੰ ਪਤਾ ਲੱਗੇ ਕਿ ਉਹ ਹੁਣ ਨਾਜਰ ਸਿੰਘ ਨਹੀਂ ਰਿਹਾ, ਕੀ ਬਣ ਗਿਆ? ਬਲਿਆਰ ਸਿੰਘ ਬਣ ਗਿਆ। ਵੇਲੇ ਨਾਂ ਬਦਲ ਦਿੱਤਾ। ਅੱਛਾ ਹਾਂ ਇੰਨੀਆਂ ਤਬਦੀਲੀਆਂ ਆ ਰਹੀਆਂ, ਪਤਾ ਨਹੀਂ ਕੈਸੀਆਂ ਖਿਚੜੀਆਂ ਪੱਕ ਰਹੀਆਂ। ਹਰ ਇੱਕ ਚੀਜ਼ ਦੇ ਵਿੱਚ ਇਹ ਤਬਦੀਲੀ ਲਿਆ ਰਹੇ ਜੀ। ਠੀਕ ਹੈ ਜੀ, ਸਾਡੇ ਰਹਿਣ ਸਹਿਣ ਦੇ ਵਿੱਚ ਤੁਸੀਂ ਆ ਨਹੀਂ ਖਾਣਾ, ਤੁਸੀਂ ਆ ਖਾ ਲਓ, ਆ ਨਹੀਂ ਪੀਣਾ, ਆ ਪੀ ਲਓ। ਯਾਰ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਕਿਉਂ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਦੇ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਇਹ ਯਾਰ ਸਰਕਾਰਾਂ ਦੇ ਕੰਮ ਹੈ ਕਿ ਤੁਹਾਡੀ ਥਾਲੀ ਦੇ ਵਿੱਚ ਕੀ ਹੋਊਗਾ, ਤੁਹਾਡੇ ਮਟਰਾਂ ਦੇ ਵਿੱਚ ਆਲੂ ਪੈਣਗੇ, ਪਨੀਰ ਪੈਣਗੇ ਜਾਂ ਕੁਝ ਹੋਰ ਪਊਗਾ। ਸਰਕਾਰ ਜੀ ਤੁਹਾਡਾ ਇਹ ਕੰਮ ਨਹੀਂ, ਤੁਸੀਂ ਇਨਫਰਾਸਟ੍ਰਕਚਰ ਤੇ ਜ਼ੋਰ ਦਿਓ, ਏਦਾਂ ਦੀਆਂ ਖਿਚੜੀਆਂ ਨਾ ਪਕਾਓ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਇਹ ਤੇ ਕਹਿੰਦੇ ਨੇ ਅਸੀਂ ਪਤਾ ਨਹੀਂ ਕੀ ਬਦਲ ਦਿੱਤਾ। ਬੰਦਾ ਪੁੱਛੇ ਸਾਡਾ ਵਾਸ ਚੱਲੇ ਨਾ, ਅਸੀਂ ਇੰਡੀਆ ਜਾ ਕੇ ਹੁਣੇ ਹੀ ਸਰਕਾਰ ਬਦਲ ਆਈਏ। ਏ ਜਜ਼ਬਾਤੀ ਹੋ ਗਈ ਤੂੰ ਹੈ, ਲੱਗਦਾ ਤੂੰ ਹਨਾ ਕਿਤੇ ਹੁੰਦੀ ਨਾ ਕਿਤੇ ਇੰਡੀਆ ਦੇ ਵਿੱਚ ਇਹ ਬਿਆਨ ਤੋਂ ਦਿੰਦੀ ਤੇ ਹੁਣ ਨੂੰ ਅਗਲੇ ਨੇ ਤੇਰਾ ਦੇਸ਼ ਬਦਲ ਦੇਣਾ ਸੀ। ਉਹੀ ਤਾਂ ਗੱਲ ਹੈ ਜੋਗੀ ਜੀ, ਕੋਈ ਇਹਨਾਂ ਦੇ ਖਿਲਾਫ ਗੱਲ ਕੀਤੀ ਨਹੀਂ। ਇਹਨਾਂ ਨੇ ਲੋਕਾਂ ਦੀ ਮਾਨਸਿਕਤਾ ਹੀ ਬਦਲ ਦਿੱਤੀ। ਲੋਕਾਂ ਨੂੰ ਹੁਣ ਮੁਸਲਮਾਨ ਅੱਤਵਾਦੀ ਲੱਗਦੇ ਨੇ, ਧਰਨੇ ਤੇ ਬੈਠੇ ਕਿਸਾਨ ਅੱਤਵਾਦੀ ਲੱਗਦੇ ਨੇ। ਇਹਨਾਂ ਨੂੰ ਹਰ ਕੋਈ BJP ਦੇ ਖਿਲਾਫ, ਸਰਕਾਰ ਦੇ ਖਿਲਾਫ ਬੋਲਣ ਵਾਲਾ ਅੱਤਵਾਦੀ ਲੱਗਦਾ ਹੈ, ਦੂਜੇ ਦੇਸ਼ ਤੋਂ ਆਇਆ ਹੋਇਆ ਜਸੂਸ ਲੱਗਦਾ ਹੈ। ਹਾਂ ਤੇ ਗੱਲ ਇਹ ਹੈ ਕਿ ਆਪ ਦੇ ਜਿਹੜੇ ਲੋਕ ਨੇ ਜਿਹੜੇ ਇਹਨਾਂ ਦੀ ਜੈ ਜੈਕਾਰ ਕਰਦੇ ਨੇ, ਤਾਰੀਫਾਂ ਕਰਦੇ ਨੇ, ਜਿਹੜੇ ਇਹਨਾਂ ਦੀਆਂ ਤਾਰੀਫਾਂ ਕਰਦੇ ਨੇ, ਉਹ ਚੰਗੇ ਲੱਗਦੇ ਨੇ ਹੈ ਜੀ। ਤੇ ਜੇਕਰ ਕਿਤੇ ਇਹਨਾਂ ਦੇ ਹੱਥ ਦੇ ਉੱਪਰ ਤੋਤਾ ਨਾ ਬਹਿ ਜੇ ਤਾਂ ਇਹ ਤੋਤੇ ਦੇ ਖੰਭ ਨੋਚਣ ਨੂੰ ਜਾਂਦੇ ਨੇ। ਬਿਲਕੁਲ।
ਗੱਲ ਇਹ ਹੈ ਕਿ ਹੁਣ ਕਹਿੰਦੇ ਆ ਕਿ ਅਸੀਂ ਇੰਡੀਆ ਦੇ ਵਿੱਚ ਤੋਤਿਆਂ ਦੀ ਨਸਲ ਖਤਮ ਕਰ ਦੇਣੀ ਆ। ਪਹਿਲਾਂ ਤੁਸੀਂ ਮੋਰਾਂ ਦੀ ਗੱਲ ਕਰਦੇ ਸੀ, ਹੁਣ ਤੋਤਿਆਂ ਮਗਰ ਹੱਥ ਹੋ ਕੇ ਪੈ ਗਏ ਨੇ। ਆਹੋ, ਤੇ ਉਹ ਹੱਥ ਤੇ ਬੈਠਾ ਨਹੀਂ ਨਾ ਤੋਤਾ, ਅੱਛਾ, ਗੁੱਸੇ ਹੋ ਗਿਆ, ਕਹਿੰਦਾ ਹੱਥੂ ਮੈਂ ਨਹੀਂ ਬਹਿੰਦਾ। ਕਹਿੰਦਾ ਮੈਨੂੰ ਵੀ ਕਿਤੇ ਉਦਾਂ ਦੀ ਕੋਈ ਗੱਲ ਆ ਗਈ ਮੇਰੇ ਦਿਮਾਗ ਦੇ ਵਿੱਚ ਵੀ ਤੇ ਮੈਂ ਬਹਿਣਾ ਹੀ ਨਹੀਂ ਹੈਗਾ, ਕਿਉਂਕਿ ਤੋਤੇ ਸਮਝਦਾਰ ਹੁੰਦੇ ਆ। ਇੱਕ ਵਾਰੀ ਨਾ ਮੇਰੇ ਦੋਸਤ ਨੇ ਇੱਕ ਨੇ ਤੋਤਾ ਰੱਖਿਆ ਹੋਇਆ ਸੀਗਾ। ਅੱਛਾ, ਬੜਾ ਪਿਆਰ ਦੇ ਨਾਲ ਬੋਲਦਾ ਸੀਗਾ, आओ जी, बैठो जी, ਚਾਹ ਪੀਓਗੇ, ਰੋਟੀ ਖਾਓਗੇ। ਤੋਤਾ ਤਾਂ ਇਦਾਂ ਬੋਲਦਾ ਹੁੰਦਾ ਸੀਗਾ। ਅੱਛਾ, ਲਓ ਜੀ, ਉਸ ਬੰਦੇ ਨੂੰ ਵਿਚਾਰੇ ਨੂੰ ਜਾਣਾ ਪੈ ਗਿਆ ਕਿਸੇ ਦੂਸਰੀ ਸਿਟੀ ਦੇ ਵਿੱਚ ਕੰਮ। ਅੱਛਾ, ਹਫ਼ਤੇ 2 ਹਫ਼ਤਿਆਂ ਦੇ ਲਈ। ਉਹ ਕਹਿੰਦਾ ਹੁਣ ਮੈਂ ਤੋਤਾ ਕਿਹਨੂੰ ਫੜਾ ਕੇ ਜਾਵਾਂ। ਲਓ ਜੀ, ਉਹਨੇ ਕੀ ਕੀਤਾ, ਉਹਦਾ ਇੱਕ ਥਾਣੇਦਾਰ ਦੋਸਤ ਸੀਗਾ। ਅੱਛਾ, ਥਾਣੇਦਾਰ ਜਦੋਂ ਆਪਣੇ ਘਰ ਲੈ ਗਿਆ ਤੋਤਾ ਨੂੰ ਕਿਹਾ ਵੀ ਤੂੰ ਰੱਖ ਲੈ ਯਾਰ 7-8 ਦਿਨ। ਅੱਛਾ, ਘਰ ਲੈ ਗਿਆ, ਘਰ ਵਾਲੀ ਚਾਰੇ ਖੁਰ ਚੱਕ ਕੇ ਪੈ ਗਈ। ਕਾਤੋਂ? ਕਹਿੰਦੀ ਇਹਨੂੰ ਬਾਹਰ ਸਿੱਟ ਕੇ ਜਿੱਥੇ ਮਰਜ਼ੀ ਰੱਖ। ਉਹ ਕਹਿੰਦਾ ਵੀ ਯਾਰ ਮੇਰੇ ਦੋਸਤ ਦੀ ਮਾਂ ਤੇ ਆ। ਉਹਨੇ ਥਾਣੇ ਰੱਖ ਲਿਆ। ਲਓ ਜੀ, 7-8 ਦਿਨਾਂ ਬਾਅਦ ਜਦੋਂ ਥਾਣੇ ਉਹ ਤੋਤਾ ਲੈ ਕੇ ਆਇਆ, ਘਰ ਲਿਆ ਕੇ ਟੰਗਿਆ, ਅੱਛਾ, ਨਾਲ ਹੀ ਉਹਦੇ ਘਰ ਉਹਦਾ ਪਿਓ ਆ ਗਿਆ ਉਹਦਾ ਹਾਲ ਚਾਲ ਪੁੱਛਣ ਵੀ ਮੁੰਡੇ ਦਾ ਹਾਲ ਚਾਲ ਪੁੱਛ ਲਈਏ। ਕਹਿੰਦਾ ਇਹ ਪਤੰਦਰ ਕਿੱਥੋਂ ਫੜ ਕੇ ਲਿਆਂਦਾ ਓਏ, ਪਾਓ ਇਹਨੂੰ ਲੰਮਾ। ਫਿਰ ਉਹਦੇ ਪਟੇ, ਇਹ ਸਾਲਾ ਲੱਗਦਾ ਹੀ ਚੋਰ ਆ। ਬੱਲੇ। ਕੱਲ ਕੀ ਤੋਤਾ ਫਿਰ ਉੱਥੋਂ ਦੀ ਭਾਸ਼ਾ ਸਿੱਖ ਕੇ ਆ ਗਿਆ ਨਾ, ਤੇ ਇਸੇ ਕਰਕੇ ਉਹ ਜਿਹੜਾ ਵਿਚਾਰਾ ਸੁਗੜ ਸਿਆਣਾ ਤੋਤਾ ਸੀ ਉਹ ਉਹਨਾਂ ਦੇ ਹੱਥ ਤੇ ਨਹੀਂ ਬੈਠਾ। ਠੀਕ ਹੈ ਜੀ, ਤੇ ਜਿਹੜਾ ਇਹਨਾਂ ਦੀ ਛਤਰੀ ਤੇ ਜਾਂ ਹੱਥ ਤੇ ਨਾ ਬੈਠੇ ਫਿਰ ਅਗਲੇ ਬਦਲ ਦਿੰਦੇ ਆ। ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਹੋ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਹੋਰ ਸਾਡੀ ਮੋਦੀ ਸਰਕਾਰ ਨੇ ਇੰਡੀਆ ਦੇ ਵਿੱਚ ਕੀ ਕੁਝ ਬਦਲਿਆ ਬਈ? ਇਹਨਾਂ ਨੇ ਬੜੇ ਰੂਲ ਬਦਲ ਦਿੱਤੇ। ਕਹਿੰਦੇ ਵੀ ਜਿਹੜਾ ਚੈਨਲ ਇਹਨਾਂ ਦੇ ਖਿਲਾਫ ਬੋਲੂਗਾ ਨਾ ਉਹਦੀ ਵੀ ਬੋਲਤੀ ਬੰਦ, ਉਹਦੇ ਤੇ ਕਾਂਟਾ। ਲੋਕੀ ਜਿਹੜਾ ਨੇ ਇਹਨਾਂ ਦੇ ਖਿਲਾਫ ਬੋਲਦੇ ਸੀ, ਜਿੱਦਾਂ ਤੁਸੀਂ ਮੈਂ ਬੋਲਦੇ ਹੋ, ਇੰਡੀਆ ਦੇ ਵਿੱਚ ਅਗਲੇ ਡਰ ਡਰ ਕੇ ਬਹਿੰਦੇ, ਮੋਨੀਟਰ ਕਰਦੇ ਕੱਲੀ ਕੱਲੀ ਚੀਜ਼ ਨੂੰ ਵੀ ਕਿਤੇ ਸਰਕਾਰ ਦੇ ਖਿਲਾਫ ਕੋਈ ਗੱਲ ਕਹਿ ਤੇ ਨਹੀਂ ਦਿੱਤੀ। ਇਹ ਮੋਨੀਟਰ ਕਰਦੇ ਆ? ਹਾਂ, ਪਰ ਮੈਂ ਤਾਂ ਇਹਨਾਂ ਦੇ ਖਿਲਾਫ ਕਦੇ ਬੋਲਿਆ ਹੀ ਨਹੀਂ। ਮੈਨੂੰ ਤੇ ਸੌਂ ਲੱਗੇ ਵੱਡੇ ਮਹਾਰਾਜ ਦੀ, ਮੈਂ ਜੇਕਰ ਇਹਨਾਂ ਦੇ ਖਿਲਾਫ ਬੋਲਿਆ ਮਾਂ ਨਹੀਂ ਮੈਂ ਕੀ ਲੈਣਾ ਜੀ ਕਿਸੇ ਦੇ ਕੋਲ। ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ। ਮੈਂ ਤਾਂ ਸੌਂ ਲੱਗੇ। ਇੱਕ ਵਾਰੀ ਕੋ ਮੋਦੀ ਸਾਹਿਬ ਜਿੰਦਾਬਾਦ। ਨਹੀਂ, ਜਿੰਦਾਬਾਦ ਮੁਰਦਾਬਾਦ ਵੀ ਨਹੀਂ ਕਰਦੇ ਆਪਾਂ। ਅੱਛਾ, ਨੋ 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 ਜੀ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਆਪਾਂ ਵੋਟ ਪਾਉਣੀ, ਜੇ ਵੋਟ ਪਾ ਦਾਂਗੇ ਜਿਹਨੂੰ ਕਹੋਗੇ ਪਾ ਦਾਂਗੇ। ਦੇਖਿਆ, ਅਸੀਂ ਨਹੀਂ ਸਰਕਾਰ ਦੇ ਖਿਲਾਫ ਕੁਝ ਵੀ ਬੋਲ ਸਕਦੇ ਜੀ। ਅਸੀਂ ਬੋਲ ਕੇ ਜੀਬਾਂ ਖਿਚਾਉਣੀਆਂ ਆਪਣੀ। ਉਹੀ ਤਾਂ ਗੱਲ ਹੈ ਨਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਸਾਰੇ ਦਾ ਸਾਰਾ ਮੀਡੀਆ ਦੀ ਡੈਫੀਨੇਸ਼ਨ ਇਹਨਾਂ ਨੇ ਆ ਕੇ ਬਦਲ ਦਿੱਤੀ। ਹਾਂਜੀ, ਉਹ ਮੀਡੀਆ ਜਿਹਨੂੰ ਡੈਮੋਕ੍ਰੇਸੀ ਦਾ ਚੌਥਾ ਥੰਬ ਕਿਹਾ ਜਾਂਦਾ ਸੀ, ਇਹਨਾਂ ਨੇ ਉਹਨੂੰ ਗੋਦੀ 'ਚ ਬਿਠਾ ਲਿਆ। ਲੋਰੀਆਂ ਦਿੰਦੇ ਨੇ। ਡੈਫੀਨੇਸ਼ਨ ਚੇਂਜਾਂ ਕਰ ਰਿਹਾ ਜੀ। ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਚੇਂਜ ਕਰ ਦਿੱਤੀਆਂ ਔਰ ਇਸ ਚੇਂਜ ਨੇ ਬਹੁਤ ਵੱਡੀ ਚੇਂਜ ਲੈ ਕੇ ਆਉਣੀ ਆ। ਨਾ ਤੁਸੀਂ ਡਰਾ ਰਹੇ ਹੋ? ਨਹੀਂ ਡਰਾ ਨਹੀਂ ਰਿਹਾ, ਮੈਂ ਤਾਂ ਸਮਝਾ ਰਿਹਾ। ਅੱਛਾ, ਮੈਨੂੰ ਤਾਂ ਕਈ ਵਾਰੀ ਆਪਣੇ ਆਪ ਤੋਂ ਬੜਾ ਡਰ ਲੱਗਦਾ। ਕਾਤੋਂ? ਕਦੇ ਕਦੇ ਮੈਂ ਵੀ ਐਸੀ ਹੈ ਨਾ ਕੜਕਦਾਰ, ਐਨ ਕੰਡੇਦਾਰ, ਮੈਂ ਕਿਹਾ ਜੀ ਕਾਨਾ ਖੜਮੀ ਚਾਹ ਬਣਾ ਲੈਣਾ। ਅੱਛਾ, ਕਿ ਮੈਂ ਸੋਚਦਾ ਹੁੰਨਾ ਕਿ ਜੇਕਰ ਮੇਰੀ ਬਣਾਈ ਚਾਹ ਕਿਤੇ ਸ਼ਾਹਜਹਾਨ ਨੇ ਪੀ ਲਈ ਹੁੰਦੀ ਮੈਂ ਤਾਂ ਹੁਣ ਟੁੰਡਾ ਹੋਣਾ ਸੀ। ਹੈ ਅਗਲੇ ਨੇ ਹੱਥ ਵੜ ਦਿੱਤੇ ਸੀ ਨਾ ਵੀ ਜਿਹੜਾ ਤਾਜ ਮਹਿਲ ਜਿਹਨੇ ਬਣਾਇਆ ਸੀਗਾ। ਅੱਛਾ ਜੀ, ਹੁਣ ਇਸ ਜ਼ਮਾਨੇ ਦੇ ਵਿੱਚ ਚਾਹ ਬਣਾਓਗੇ ਹਾਂਜੀ ਇਦਾਂ ਦੀ ਕੜਕਦਾਰ, ਹਾਂਜੀ, ਕੱਲ ਨੂੰ ਪ੍ਰਧਾਨ ਮੰਤਰੀ ਬਣ ਜਾਓਗੇ। ਵੈਰੀ ਗੁੱਡ, ਵੈਲਨ ਗੁੱਡ, ਬਹੁਤ ਅੱਛਾ। ਤੇਰੇ ਮੂੰਹ ਦੇ ਵਿੱਚ ਪਹਿਲੀ ਵਾਰ ਘਿਓ ਸ਼ੱਕਰ ਪਾਉਣ ਨੂੰ ਜੀ ਕਰਦਾ। ਵੈਸੇ ਤਾਂ ਅਸੀਂ ਤੇਰੇ ਮਰਨ ਤੋਂ ਬਾਅਦ ਹੀ ਪਾਉਣਾ ਸੀਗਾ। ਅੱਛਾ, ਹਾਂ, ਉਦਾਂ ਨਹੀਂ ਜੀਦਾ ਸੀ, ਕਿਸੇ ਨੂੰ ਖਿਲਾਈਦਾ ਹੀ ਨਹੀਂ। ਬਿਲਕੁਲ ਜੀ, ਆਪਾਂ ਬਦਲਣ ਦੀ ਗੱਲ ਕਰ ਰਹੇ ਸੀ। ਦੇਸ਼ ਦੇ ਵਿੱਚ ਇਹਨਾਂ ਨੇ ਕਿੰਨਾ ਕੁਝ ਬਦਲ ਦਿੱਤਾ। ਸੜਕਾਂ ਦੇ ਨਾਮ ਤੋਂ ਲੈ ਕੇ ਬਿਲਡਿੰਗਾਂ ਦੇ ਨਾਮ ਤੋਂ ਲੈ ਕੇ ਕੱਲੀ ਚੀਜ਼ ਇਹਨਾਂ ਨੇ ਆਮ ਬੰਦੇ ਦੇ ਹੱਥੋਂ ਚੱਕ ਕੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਕਰ ਦਿੱਤੀ, ਉਹਨਾਂ ਦੇ ਹੱਥ 'ਚ ਕਰ ਦਿੱਤੀ। ਹੋਰ ਤਾਂ ਹੋਰ ਇਹਨਾਂ ਨੇ ਕਰੰਸੀ ਬਦਲ ਕੇ ਦੇਖ ਲਈ। ਹਾਂਜੀ, GST ਦੇ ਕਰਕੇ ਇਹਨਾਂ ਨੇ ਕਾਨੂੰਨ ਬਦਲ ਕੇ ਦੇਖ ਲਏ। ਹਾਂਜੀ, ਕੀ ਹੋਇਆ? ਹਾਂਜੀ, ਹੋਇਆ ਕੁਛ? ਮੈਂ ਕਹਾਂ ਜੀ ਕੱਖ ਵੀ ਨਹੀਂ ਹੋਣਾ। ਕੀ ਇੱਥੇ ਸਾਰਾ ਕੁਝ ਬਦਲੀ ਜਾ ਰਿਹਾ। ਲੈ, ਮੇਰਾ ਦੇਸ਼ ਬਦਲ ਰਹਾ ਹੈ, ਤਰੱਕੀ ਪਤਾ ਨਹੀਂ ਕਰ ਰਿਹਾ ਕਿ ਨਹੀਂ ਕਰ ਰਿਹਾ। ਸੱਚੀ ਮੁੱਚੀ ਦੇਸ਼ ਬਦਲ ਰਿਹਾ ਔਰ ਇਹ ਦੇਸ਼ ਹੁਣ ਨਾ ਵਾਕਈ ਬਦਲੂਗਾ ਵੀ ਜ਼ਰੂਰ। ਬਿਲਕੁਲ ਜੀ, ਔਰ ਜਿੱਦਾਂ ਜਿਸ ਤਰੀਕੇ ਦੇ ਨਾਲ ਸਰਕਾਰਾਂ ਚੱਲ ਰਹੀਆਂ ਨੇ, ਹਰ ਇੱਕ ਚੀਜ਼ ਬਦਲ ਰਹੀਆਂ ਨੇ, ਲੇਕਿਨ ਉਹ ਬਦਲਾਵ ਆਪਣੀ ਮਨਮਰਜ਼ੀ ਦਾ ਹੈ। ਜਨਤਾ ਨੂੰ ਉਹਦੀ ਸਲਾਹ ਲੈ ਕੇ ਨਹੀਂ ਕੁਝ ਬਦਲਿਆ ਜਾ ਰਿਹਾ। ਜਨਤਾ ਦੇ ਉੱਪਰ ਜ਼ਬਰਦਸਤੀ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਔਰ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਜਨਤਾ
ਖੁਸ਼ ਹੋਏਗੀ, ਸਰਦਾਰ ਇਨਾਮ ਦੇਗਾ, ਵਾਹ। ਸ਼ਾਬਾਸ਼ੀ ਦੇਗਾ। ਵਾਹ ਵਾਹ। ਲਓ ਜੀ, ਇਸ ਵੇਲੇ ਤੁਸੀਂ ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ। ਗੱਲ ਇਹ ਹੈ ਕਿ ਸੱਚਮੁੱਚ ਇਹਨਾਂ ਨੇ ਬਹੁਤ ਕੁਝ ਬਦਲ ਕੇ ਦੇਖ ਲਿਆ। ਜੀ ਪਾਰਟੀਆਂ ਵੀ ਬਦਲ ਕੇ ਦੇਖ ਲਈਆਂ। ਔਰ ਸਾਡੇ ਵਾਲੇ ਵਿਚਾਰੇ ਘਰ ਬਿਠਾਤੇ ਆ, ਲੋਕ ਉਹਨਾਂ ਨੂੰ ਨਾ ਘਰੋਂ ਬਾਹਰ ਨਿਕਲ ਦਿੰਦੇ ਆ। ਜੀ। ਹਾਂਜੀ, ਬੜੇ ਤੰਗ ਆ, ਪਰੇਸ਼ਾਨ ਆ ਵੀ ਅਸੀਂ ਕਿੱਥੇ ਇਹਨਾਂ ਦੇ ਮਗਰ ਲੱਗ ਗਏ। ਖੈਰ ਚਲੋ, ਭੁੱਲੇ ਭਟਕੇ ਆ ਵਿਚਾਰੇ। ਹਾਂਜੀ, ਹੈ ਵਿਚਾਰੇ ਹੀ ਆ। ਜੀ ਹਾਂਜੀ, ਤੇ ਗੱਲ ਇਹ ਹੈ ਕਿ ਹੁਣ ਬਹੁਤ ਸਾਰੀਆਂ ਇਹਨਾਂ ਨੇ ਤਬਦੀਲੀਆਂ ਕੀਤੀਆਂ। ਹੁਣ ਕਿਤੇ ਲੋਕ ਵੀ ਇੱਕ ਅੱਧੀ ਤਬਦੀਲੀ ਕਰ ਦੇਣ। ਜੀ ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ ਹਥਿਆਰ ਬਹੁਤ ਵੱਡਾ ਹੈਗਾ ਲੋਕਾਂ ਦੇ ਕੋਲ, ਪਰ ਅਫਸੋਸ ਕਿ ਸਾਡੇ ਲੋਕ ਜਿਹੜੇ ਆ ਨਾ, ਜਦੋਂ ਹਥਿਆਰ ਵਰਤਣਾ ਹੁੰਦਾ ਉਦੋਂ ਫਿਰ ਲਾਲਚ ਵਿੱਚ ਪੈ ਕੇ ਨਾ ਕਈ ਵਾਰ ਬੋਤਲਾਂ ਵਰਤ ਜਾਂਦੇ ਆ, ਪੈਸੇ ਵਰਤ ਜਾਂਦੇ ਆ, ਕੱਪੜੇ ਲੀੜੇ ਵਰਤ ਜਾਂਦੇ ਆ, ਹੋਰ ਚੀਜ਼ਾਂ ਵਰਤ ਜਾਂਦੇ ਆ। ਪਰ ਜਿਹੜੀ ਚੀਜ਼ ਵਰਤਣੀ ਹੁੰਦੀ ਆ ਉਹਨੂੰ ਵਰਤਦੇ ਨਹੀਂ, ਤਾਂ ਹੀ ਤੇ ਸਰਕਾਰਾਂ ਫਿਰ ਸਾਨੂੰ ਵਰਤਦੀਆਂ। ਬਿਲਕੁਲ ਜੀ, ਔਰ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਜਨਤਾ ਵੀ ਬਦਲੇ ਤੇ ਇਹੋ ਜਿਹੀ ਬਦਲੇ ਕਿ ਸਰਕਾਰ ਹੀ ਬਦਲ ਦੇਵੇ। ਵਾਹ, ਐਡੀ ਵੱਡੀ ਗੱਲ ਤਾਂ ਕਹਿਤੀ ਆ। ਵੈਸੇ ਤੈਨੂੰ ਨਾ, ਜੇ ਤੂੰ ਇੰਡੀਆ ਦੇ ਵਿੱਚ ਹੁੰਦੀ ਹਾਂ, ਹੁਣ ਤੇ ਤੈਨੂੰ ਫਾਂਸੀ ਲਾਈ ਹੋਣੀ ਚਾਹੀਦੀ ਸੀ। ਓ ਅੱਛਾ। ਹਾਂ, ਤੇ ਖੈਰ ਮੈਂ ਹੁਣ ਤੈਨੂੰ ਇੱਥੇ ਪ੍ਰੋਗਰਾਮ ਦੇ ਵਿੱਚ ਟਿਕਟ ਨਹੀਂ ਦੇਣਾ। ਕਿਉਂ? ਬਸ ਤੁਸੀਂ ਨਿਕਲ ਜਾਓ ਹੁਣ। ਅੱਛਾ, ਹਾਂਜੀ, ਨਿਕਲੋ। ਆਪਾਂ ਤਾਂ ਇੱਥੇ ਹੀ ਰਹਿਣਾ, ਸਾਨੂੰ ਕੌਣ ਜੰਮਿਆ ਕੱਢਣ ਵਾਲਾ। ਓ ਅੱਛਾ। ਹਾਂਜੀ, ਨਾ ਤੁਹਾਡਾ ਟਾਈਮ ਨਹੀਂ ਹੋਇਆ ਖਤਮ? ਲਓ ਜੀ, ਸਾਡਾ ਸੱਚੀ ਟਾਈਮ ਖਤਮ ਹੋ ਗਿਆ ਤੇ ਅਸੀਂ ਜਾਣੇ ਆ, ਵਾਪਸ ਮੁੜ ਆਵਾਂਗੇ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਤੇ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਤੁਸੀਂ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA